Viewers, welcome back to News TV 84 ਬ੍ਰੇਕ ਤੋਂ ਬਾਅਦ ਵੀ ਅਸੀਂ ਪ੍ਰੋਫੈਸਰ ਬਲਜਿੰਦਰ ਕੌਰ ਜੀ ਨਾਲ ਆਪਣੇ ਸਵਾਲਾਂ ਸਿਲਸਿਲਾ ਜਾਰੀ ਕਰਦੇ ਹਾਂ ਜੀ। ਭੈਣ ਜੀ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਸੀ, ਅਸੀਂ ਤੁਹਾਡੇ ਪਰਿਵਾਰਿਕ ਪਿਛੋਕੜ ਵਾਲੀ ਗੱਲਬਾਤ ਕੀਤੀ। ਆਲਸੋ ਵੀ ਟਾਕਡ ਅਬਾਊਟ ਆਮ ਆਦਮੀ ਪਾਰਟੀ ਦੇ ਬਾਰੇ ਗੱਲਬਾਤ ਕੀਤੀ। ਅਸੀਂ ਬਾਕੀ ਹੋਰ ਜਿਹੜੀਆਂ ਧਿਰਾਂ ਨੇ ਉਹਨਾਂ ਬਾਰੇ ਵੀ ਗੱਲਬਾਤ ਕੀਤੀ, ਜਿਹੜੀ ਦੋ ਮੇਨ ਧਿਰਾਂ ਇਸ ਵੇਲੇ ਪੰਜਾਬ ਦੇ ਵਿੱਚ ਨੇ। ਪਰ ਜਿਸ ਤਰ੍ਹਾਂ ਤੁਹਾਡੇ ਪਰਿਵਾਰਿਕ ਪਿਛੋਕੜ ਜਿਹੜਾ ਕਿ ਤੁਸੀਂ ਇੱਕ ਸ਼ਹੀਦ ਪਰਿਵਾਰ ਦੇ ਨਾਲ ਰਿਲੇਟ ਕੀਤਾ ਹੈ, ਤੁਸੀਂ ਸ਼ਹੀਦ ਪਰਿਵਾਰ ਤੋਂ ਹੋ, ਤੁਸੀਂ ਕੋਈ ਪੰਥਕ ਪਾਰਟੀ ਕਿਉਂ ਨਹੀਂ ਜੁਆਇਨ ਕੀਤੀ? Because there are so many other ਪੰਥਕ parties in Punjab as well. What do you think ਕਿ ਉਹ ਆਪਣਾ ਸਹੀ ਰੋਲ ਅਦਾ ਨਹੀਂ ਕਰ ਰਹੀਆਂ ਪੰਜਾਬ ਦੇ ਵਿੱਚ, ਇਸ ਲਈ ਤੁਸੀਂ ਉਹਨਾਂ ਨੂੰ ਜੁਆਇਨ ਨਹੀਂ ਕੀਤਾ? ਦੇਖੋ ਮੈਮ, ਇੱਕ ਅਕਾਲੀ ਦਲ ਪਾਰਟੀ ਜਿਹੜੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ, ਕਿਤੇ ਨਾ ਇੱਕ ਟਾਈਮ ਹੁੰਦਾ ਸੀਗਾ ਜਦੋਂ ਪੰਥਕ ਪਾਰਟੀ ਕਹਾਉਣੀ ਹੁੰਦੀ ਸੀ ਜੀ ਜੀ। ਪਰ ਜੇ ਅਸੀਂ ਅੱਜ ਗੱਲ ਕਰੀਏ ਤਾਂ ਇੱਕ ਟਾਈਮ ਜਿਹੜਾ ਤੱਕੜੀ ਚੋਣ ਨਿਸ਼ਾਨ ਉਹਨੂੰ ਇਹ ਮੰਨਿਆ ਜਾਂਦਾ ਸੀਗਾ ਕਿ ਉਹ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਸੀਗਾ, ਔਰ ਤੱਕੜੀ ਜਿਹੜੀ ਉਹ 13 ਤੋਲਦੀ ਸੀਗੀ, ਕਿਤੇ ਹੱਕ ਸੱਚ ਦਾ ਫੈਸਲਾ ਕਰਦੀ ਸੀ। ਪਰ ਉਹ ਕੀ ਹੋਇਆ ਕਿ ਇਹ ਪੰਥਕ ਪਾਰਟੀ ਰਹੀ ਨਹੀਂ ਹੈਗੀ। ਇੱਕ ਟਾਈਮ ਹੁੰਦਾ ਸੀਗਾ ਕਿ ਜਦੋਂ ਇਹਨਾਂ ਦੇ ਜਦੋਂ ਇਹਦੀ ਬਿਗਨਿੰਗ ਹੋਈ ਹੈ ਸ਼੍ਰੋਮਣੀ ਅਕਾਲੀ ਦਲ, ਉਦੋਂ ਜ਼ਰੂਰ ਇਹ ਮਤਲਬ ਕਿਹਾ ਜਾਂਦਾ ਸੀ ਪੰਥਕ ਪਾਰਟੀ ਹੈ। ਬਟ ਜੇ ਅਸੀਂ ਅੱਜ ਗੱਲ ਕਰੀਏ ਤਾਂ ਅੱਜ ਤਾਂ ਅਜਿਹਾ ਕੁਛ ਨਹੀਂ। ਅੱਜ ਜਿਹੜੀ ਲੀਡਰਸ਼ਿਪ ਹੈ ਇਹਨਾਂ ਦੀ ਪੂਰੀ ਕਰਪਟ ਜੀ, ਤੇ ਅੱਜ ਤਾਂ ਜਿਹੜੀ ਤੱਕੜੀ ਹੈ ਜੀ ਉਹ ਸੇਮ ਹੈ। ਤਾਂ ਮਤਲਬ ਅੱਜ ਜਿਹੜੀ ਇਹਨਾਂ ਦੀ ਤੱਕੜੀ ਉਹ ਤਾਂ ਇੱਕ ਤਰ੍ਹਾਂ ਦਾ ਕਿਹਾ ਜਾਂਦਾ ਕਿ ਤਾਂ ਸਮੈਕ ਤੋਲਦੀ ਹੈ। ਸਾਰੇ ਪੰਜਾਬ ਦੇ ਮੁੰਡਿਆਂ ਨੂੰ, ਨੌਜਵਾਨਾਂ ਨੂੰ ਨਸ਼ੇ ਤੇ ਲਾ ਦਿੱਤਾ ਹੈ। ਤੁਸੀਂ ਉਹਨਾਂ ਨੂੰ ਪੰਥਕ ਕਿਵੇਂ ਕਹਿ ਦਾਂਗੇ? ਜੀ ਬਿਲਕੁਲ ਭੈਣੀ। The reason I asked you this question, I'm so sorry to cut you off, because ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈਗੀ ਆ, I don't know if you consider them still ਪੰਥਕ, because there are so many things are happening in Punjab through these Badal Akali Dal and his party, so I don't know if we consider them as ਪੰਥਕ, but I'm talking about just as ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਨੇ, ਸਿਮਰਨਜੀਤ ਸਿੰਘ ਮਾਨ ਨੇ, they are doing such a ਦਲ ਖਾਲਸਾ ਹੈਗੀ ਆ, ਪੰਚ ਪ੍ਰਧਾਨੀ ਪਾਰਟੀ ਹੈਗੀ ਹੈ, there's so many other parties that are doing such a great work for ਸਿੱਖਾਂ ਦੇ ਲਈ ਬਹੁਤ ਸਾਰੇ ਕੰਮ ਕਰ ਰਹੇ ਨੇ। How come you didn't join them? Because ਤੁਸੀਂ ਵੀ ਇੱਕ ਬਹੁਤ ਵੱਡੇ ਪਿਛੋਕੜ ਪੰਥਕ ਪਰਿਵਾਰ ਤੋਂ ਹੋ। ਨਹੀਂ ਮੈਮ, ਮੈਂ ਉਸ ਗੱਲ ਨੂੰ ਮਤਲਬ ਤੁਹਾਡੀ ਗੱਲ ਨੂੰ ਅੰਡਰਸਟੈਂਡ ਕਰ ਰਹੀ ਹਾਂ ਕਿ ਮੈਂ ਬਿਲਕੁਲ ਠੀਕ ਹੈ। ਮੇਰੀ ਫੈਮਿਲੀ ਵੀ ਉਸੇ ਬੈਕਗਰਾਊਂਡ ਦੀ ਹੈ ਮੇਰੇ, ਮਤਲਬ ਪਰ ਕੀ ਹੈਗਾ ਕਿ ਜਿਵੇਂ ਹੁਣ ਇਹ ਤੀਸਰਾ ਫਰੰਟ ਜਿਹੜਾ ਉੱਭਰ ਕੇ ਆਇਆ, ਇਹਦੇ ਵਿੱਚ ਵੀ ਤਾਂ ਸਾਡੇ ਹੱਕਾਂ ਦੀ ਗੱਲ ਹੀ ਹੁੰਦੀ ਹੈ ਨਾ। ਸਾਰੇ ਜਿਹੜੇ ਸਧਾਰਨ ਇਨਸਾਨ ਰਹਿਣ ਵਾਲੇ ਆ ਉਹਨਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ। ਮੇਨ ਲੜਾਈ ਤਾਂ ਸਾਡੇ ਹੱਕਾਂ ਦੀ ਹੈ ਨਾ, ਕਿ ਜਿੱਥੇ ਸਾਡੇ ਜਿਹੜੇ ਅਸੀਂ ਇਨਸਾਨ ਆ, ਵੀ ਆਰ ਆਲ ਇਕੁਅਲ, ਸਾਡੇ ਚ ਕੋਈ ਉਹ ਨਹੀਂ ਹੈ, ਰਾਈਟ ਜੀ ਜੀ ਬਿਲਕੁਲ। ਜਿੱਥੇ ਓਨੈਸਟੀ ਦੀ ਗੱਲ ਹੈ, ਜਿੱਥੇ ਸਾਡੇ ਹੱਕਾਂ ਦੀ ਗੱਲ ਆ, ਸੋ ਜੀ ਜੀ। ਤੇ ਭੈਣ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਵੀ ਟਾਕ ਅਬਾਊਟ ਆਵਰ ਰਾਈਟਸ, ਬਟ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਟਿਲ ਟੂਡੇ ਇਹਨਾਂ ਨੇ ਕੋਈ ਸਿੱਖਾਂ ਦੇ ਰਾਈਟਸ ਬਾਰੇ ਗੱਲਬਾਤ ਨਹੀਂ ਕੀਤੀ, ਜਾਂ ਇਟਸ ਲਾਈਕ ਬੇਸਿਕ ਹਿਊਮਨ ਰਾਈਟਸ, ਬਟ ਲਾਈਕ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਥਰੂ ਆਊਟ ਦ ਨਸਲਕੁਸ਼ੀਆਂ ਹੋ ਰਹੀਆਂ, ਬਟ ਆਈ ਨੈਵਰ ਹਰਡ ਐਨੀ ਮੈਂਬਰ ਆਫ ਆਮ ਆਦਮੀ ਪਾਰਟੀ ਟਾਕਡ ਅਬਾਊਟ ਸਿੱਖਿਜ਼ਮ ਜਾਂ ਸਿੱਖਾਂ ਦੇ ਬਾਰੇ, ਸਿੱਖਾਂ ਦੀ ਰਾਈਟਸ ਬਾਰੇ, ਸਿੱਖਾਂ ਦੇ ਜੈਨੋਸਾਈਡ ਬਾਰੇ। ਦੇਖੋ ਕੇਜਰੀਵਾਲ ਸਾਹਿਬ ਜੀ ਨੇ ਮੇਰੇ ਖਿਆਲ ਹੁਣ ਤੱਕ ਜਿਹੜਾ ਪਿਛਲੇ 30 ਸਾਲਾਂ ਤੋਂ ਪਿਆ ਸੀ, 1984 ਵਾਲੇ ਜਿਹੜੇ ਹੋਏ ਸੀਗੀ ਗੱਲਬਾਤ, ਪਿਛਲੀਆਂ ਪਾਰਟੀ ਜਿਹਨਾਂ ਨੇ ਇੱਕ ਪੋਲੀਟੀਕਲ ਲੈਵਲ ਤੇ ਦੇਖਿਆ, ਚਾਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂ ਨਾ ਸੀ, ਪਰ ਅਗਰ ਉਹਨਾਂ ਦੇ ਵੀ ਹੱਕਾਂ ਦੀ ਗੱਲ ਕੀਤੀ ਸੀਗੀ ਤਾਂ ਉਹ ਸ਼੍ਰੀ ਕੇਜਰੀਵਾਲ ਸਾਹਿਬ ਜੀ ਨੇ ਕੀਤੀ ਸੀ। ਜੀ ਜੀ। ਤਾਂ ਭੈਣ ਜੀ, ਜਿਸ ਤਰ੍ਹਾਂ ਤੁਸੀਂ ਹੱਕਾਂ ਦੀ ਗੱਲ ਕਰਦੇ ਪਏ ਹੋ, ਰਾਈਟ ਨਾਓ ਲਾਈਕ ਰੀਸੈਂਟਲੀ ਅ ਵੀਕ ਬਿਫੋਰ RSS ਦੇ ਜਿਹੜੇ ਮੁਖੀ ਸੀਗੇ ਪ੍ਰੈਜ਼ੀਡੈਂਟ ਮੋਹਨ ਭਾਗਵਤ ਨੇ ਕਿਹਾ ਸੀ ਕਿ ਜਿਹੜੇ ਸਿੱਖ ਨੇ, ਜੈਨੀ ਨੇ, ਜਾਂ ਬੋਧੀ ਨੇ, ਇਹ ਸਾਰੇ ਹੀ ਹਿੰਦੂਆਂ ਦੇ ਅੰਗ ਨੇ। ਹਾਕਮ ਲਾਈਕ ਆਈ ਨੋ ਕਿ ਸਾਡੀ ਕਿਸੇ ਪੰਥਕ ਜਥੇਬੰਦੀ ਨੇ ਤਾਂ ਕਿਸੇ ਬਾਰੇ ਗੱਲਬਾਤ ਕੀਤੀ ਨਹੀਂ, ਪਰ ਹਾਕਮ ਕਿ ਜਿਹੜੇ ਕੇਜਰੀਵਾਲ ਸਾਹਿਬ ਨੇ ਇਹਨਾਂ ਨੇ ਵੀ ਇਸ ਦੇ ਉੱਪਰ ਕੋਈ ਬਿਆਨ ਨਹੀਂ ਦਿੱਤਾ ਆਪਣਾ? ਜੀ ਮੈਮ, ਦੇਖੋ ਇਹ ਤਾਂ ਮਤਲਬ ਜੇ ਅਸੀਂ ਗੱਲ ਕਰੀਏ, ਉਹਨਾਂ ਨੇ ਇਹ ਕਿਹਾ ਸੀਗਾ ਕਿ ਹਿੰਦੂਆਂ ਦੇ ਅੰਗ ਨੇ। ਇਹ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦੀ ਆਪਣੀ ਇੰਟਰਪ੍ਰੀਟੇਸ਼ਨ ਕਿਵੇਂ ਇਹਨਾਂ ਚੀਜ਼ਾਂ ਨੂੰ ਲੈਂਦਾ ਹੈ। I'm sorry ma'am, I didn't get you. What you saying? ਮੈਂ ਕਹਿ ਰਹੀ ਹਾਂ ਕਿ ਇਹ ਸਭ ਦੀ ਆਪਣੀ ਇੰਡੀਵਿਜੂਅਲ ਇੰਟਰਪ੍ਰੀਟੇਸ਼ਨ ਹੈ ਕਿ ਕਿਵੇਂ ਸਾਰੀਆਂ ਚੀਜ਼ਾਂ ਦਾ ਕਿਵੇਂ ਉਹਨੂੰ ਦੇਖ ਰਿਹਾ ਹੈ। ਜੀ ਜੀ। ਕਿਵੇਂ ਇਹ ਮਤਲਬ ਹਰੇਕ ਇੰਡੀਵਿਜੂਅਲ ਲੈਵਲ ਤੇ ਨਜ਼ਰੀਆ ਹੈ ਕਿਵੇਂ ਲੈ ਰਿਹਾ ਹੈ ਕਿਸੇ ਵੀ ਪਰਸਨ ਨੂੰ। I understand it's an individual decision, but what's your party stand? ਤੁਹਾਡੀ ਪਾਰਟੀ ਇਸ ਮੁੱਦੇ ਤੇ, ਇਸ ਬਿਆਨ ਤੇ ਕੀ ਸਟੈਂਡ ਕਰਦੀ ਹੈ? ਮੈਮ, ਜਿਹੜੀ ਆਮ ਆਦਮੀ ਪਾਰਟੀ ਉਹ ਆਮ ਆਦਮੀ ਲਈ ਬਣੀ ਹੋਈ ਹੈ, ਔਰ ਆਮ ਆਦਮੀ ਦੇ ਹੀ ਹੱਕਾਂ ਲਈ ਖੜੀ ਹੈ, ਔਰ ਆਮ ਆਦਮੀ ਹੈ ਜਿਹੜਾ ਉਹ ਮਤਲਬ ਕੋਈ ਵੀ ਹੋ ਸਕਦਾ ਹੈ। Yeah, but like the reason why we asked you this question, because
No, the reason why we asked you this question because right now India ਦੇ ਵਿੱਚ ਆਪਣੇ ਇੱਥੇ ਇਹ ਥੋੜਾ ਹੈਗਾ ਕਿ ਇੱਕ ਤਰ੍ਹਾਂ ਦਾ ਮਤਲਬ ਜਿਹੜੀ ਹਿਊਮੈਨਿਟੀ ਹੈ, ਜਿਹੜੇ ਗੁਰੂ ਮਹਾਰਾਜ, ਜਿਹੜੇ ਗॉड ਨੇ ਜਿਹੜੀ ਇੱਥੇ ਦੁਨੀਆ ਸਾਜੀ ਹੋਈ ਆ, ਠੀਕ ਹੈ ਜੀ, ਉਹਦੇ ਚ ਕੋਈ ਇੰਡੀਵਿਜੂਅਲ ਗੈਪਸ ਤਾਂ ਹੈ ਹੀ ਨਹੀਂ। Ji, Dipanji, I'm so sorry. We're not trying to put you down in any way. The reason why we're asking this because these are questions. ਇਹ questions ਦੇ ਸਾਨੂੰ ਪੁੱਛੇ ਜਾਂਦੇ ਨੇ. So that's the reason ਅਸੀਂ ਤੁਹਾਨੂੰ ਲਾਈਨ ਤੇ ਲੈ ਕੇ ਆਣਾ ਤਾਂ ਕਿ ਤੁਹਾਨੂੰ ਇਹ question ਪੁੱਛੀਏ, ਤੁਹਾਡੀ ਆਮ ਆਦਮੀ ਪਾਰਟੀ ਦੇ ਬਾਰੇ ਜਾਣਕਾਰੀ ਲਈਏ. The reason why we want the answers for this question is because ਤੁਸੀਂ ਕਿਹਾ ਕਿ ਇੱਕ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਪਰ ਇੰਡੀਆ ਦੇ ਵਿੱਚ ਅਗਰ ਦੇਖਿਆ ਜਾਵੇ ਮੈਜੋਰਿਟੀ ਜਿਹੜੀ ਹਿੰਦੂਇਜ਼ਮ ਆ, ਬਾਕੀ ਸਾਰੇ ਤਾਂ ਆਮ ਹੀ ਨੇ, ਸਿੱਖੀਜ਼ਮ, ਜੈਨੀ, ਬੋਧੀ ਜਾਂ ਈਸਾਈ, ਮੁਸਲਿਮ, ਸਾਰੇ ਅਸੀਂ ਆਮ ਹੀ ਬੰਦੇ ਹਾਂ। ਵੀ ਆਰ ਨਾਟ ਖਾਸ ਬੰਦੇ ਇਨ ਇੰਡੀਆ ਰਾਈਟ ਨਾਓ। ਸੋ ਲਾਈਕ ਸਾਡੇ ਲਈ ਅਸੀਂ ਚਾਹੁੰਦੇ ਕਿ ਸਾਡੇ ਕੇਜਰੀਵਾਲ ਸਾਹਿਬ ਜ਼ਰੂਰ ਆਵਾਜ਼ ਉਠਾਉਣ ਐਂਡ ਹੀ ਸ਼ੁੱਡ ਨੋ ਦ ਡਿਫਰੈਂਸ ਕਿ ਵੀ ਆਰ ਨਾਟ ਪਾਰਟ, ਅਸੀਂ ਹਿੰਦੂਇਜ਼ਮ ਦਾ ਅੰਗ ਨਹੀਂ ਆ, ਵੀ ਆਰ ਅਣਖੀ ਵੈਸੀ ਕੌਮ ਆ, ਵੀ ਆਰ ਇੰਡੀਵਿਜੂਅਲ ਕੌਮ। ਸੋ ਆਈ ਹੋਪ ਦੈਟ ਪਲੀਜ਼ ਯੂ ਡੂ ਸਪੋਰਟ ਦੈਟ ਰੀਜ਼ਨ ਐਂਡ ਸਾਡੀ ਮਦਦ ਇਸ ਚੀਜ਼ ਵਿੱਚ ਵੀ ਕਰੋ ਕਿ ਸਾਨੂੰ ਕਿਸੇ ਹੋਰ ਨਾਲ ਰਲਾਉਣ ਦੀ ਜ਼ਰੂਰਤ ਨਹੀਂ। ਵੀ ਆਰ ਇੰਡੀਪੈਂਡੈਂਟ ਪੀਪਲ। ਐਂਡ ਇਸ ਦੇ ਨਾਲ ਹੀ ਭੈਣ ਜੀ ਅਸੀਂ ਅਗਲੇ ਸਵਾਲ ਵੱਲ ਵੀ ਜਾਂਦੇ ਹਾਂ। ਜਿਸ ਤਰ੍ਹਾਂ ਪਟਿਆਲੇ ਦੀ ਸੀਟ ਤੋਂ ਵੀ ਖੜੇ ਨੇ, ਪਟਿਆਲੇ ਦੀ ਸੀਟ ਦੇ ਤੁਹਾਡੇ ਕੀ ਵਿਚਾਰ ਨੇ? ਵਾਟ ਡੂ ਯੂ ਥਿੰਕ ਅਬਾਊਟ ਦੈਟ ਸੀਟ? ਦੇਖੋ ਮੈਂ ਕਹਿਣਾ ਚਾਹਾਂਗੀ ਕਿ ਕਿਤੇ ਨਾ ਕਿਤੇ ਅਕਾਲੀ ਦਲ ਤੇ ਜਿਹੜਾ ਕਾਂਗਰਸ ਪਾਰਟੀ, ਇਹਨਾਂ ਦੇ ਵਿੱਚ ਕੰਪਰੋਮਾਈਜ਼ ਹੋਇਆ, ਸਮਝੌਤਾ ਹੋਇਆ। ਬਿਕਾਜ਼ ਦੇ ਨੋ ਇਟ ਵੈਰੀ ਵੈਲ ਕਿ ਅਸੀਂ ਜੇ ਅਸੀਂ ਗੱਲ ਕਰੀਏ, ਅਕਾਲੀ ਦਲ ਇਹ ਕਹੇ ਵੀ ਅਸੀਂ ਦੋਨੋਂ ਸੀਟਸ ਲੈ ਜਾਵਾਂਗੇ, ਚਾਹੇ ਉਹ ਤਲਵੰਡੀ ਸਾਬੋ ਚਾਹੇ ਉਹ ਪਟਿਆਲਾ, ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਦੈਟ ਇਟ ਇਜ਼ ਨਾਟ ਪੋਸੀਬਲ। ਇਹ ਨਹੀਂ ਹੋ ਸਕਦਾ ਬਿਕਾਜ਼ ਜਿਹੜੀ ਪਟਿਆਲਾ ਸੀਟ ਆ ਉਹ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਉੱਥੇ ਅੱਜ ਤੱਕ ਗੜ ਜ਼ਿਆਦਾ ਰਿਹਾ ਸੀਗਾ। ਜੇ ਮੈਂ ਤਲਵੰਡੀ ਸਾਬੋ ਦੀ ਗੱਲ ਕਰਾਂ ਤਾਂ ਅਕਾਲੀ ਦਲ ਦਾ ਗੜ ਜ਼ਿਆਦਾ ਰਿਹਾ ਸੀ ਅੱਜ ਤੱਕ ਜੀ। ਪਰ ਹੁਣ ਕੀ ਹਾਲਾਤ ਬਣੇ ਹੋਏ ਆ ਕਿ ਇਹਨਾਂ ਨੇ ਇੱਕ ਤਰ੍ਹਾਂ ਦਾ ਸਮਝੌਤਾ ਕੀਤਾ ਹੋਇਆ ਕਿ ਚਲੋ ਵੀ ਅਸੀਂ ਜੇ ਲੜਾਈ ਏਦਾਂ ਲੜੀ ਆਪਸ ਦੇ ਵਿੱਚ ਹੀ ਦੋਨੋਂ ਪਾਰਟੀਜ਼ ਨੇ, ਤਾਂ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਦੋਨੋਂ ਸੀਟਸ ਤੋਂ ਜਾਵਾਂਗੇ। ਸੋ ਬੈਟਰ ਹੈ ਕਿ ਤੁਸੀਂ ਪਟਿਆਲਾ ਕਾਂਗਰਸ ਤੁਸੀਂ ਇੱਥੇ ਲੜੋ ਡਟ ਕੇ, ਅਸੀਂ ਇੱਥੋਂ ਪਿੱਛੇ ਹਟਦੇ ਹਾਂ ਤੇ ਅਸੀਂ ਇੱਧਰ ਤਲਵੰਡੀ ਸਾਬੋ ਲੜਦੇ ਹਾਂ ਕਿ ਬਾਦਲ ਜੀ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਕਿ ਅਸੀਂ ਤਲਵੰਡੀ ਸਾਬੋ ਸੀਟ ਤੇ ਅਸੀਂ ਕਬਜ਼ਾ ਕਰਦੇ ਹਾਂ, ਤੁਸੀਂ ਤਲਵੰਡੀ ਸਾਬੋ ਸੀਟ ਨੂੰ ਸਾਡੇ ਲਈ ਛੱਡੋ। ਸੋ ਇਹਨਾਂ ਦਾ ਇੱਕ ਤਰ੍ਹਾਂ ਦਾ ਸਮਝੌਤਾ ਚੱਲ ਰਿਹਾ। ਪਰ ਮੈਂ ਇਹ ਕਹਿਣਾ ਚਾਹਾਂਗੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਦੋਨੋਂ ਸੀਟ ਤੇ ਬਹੁਤ ਸਟਰੋਂਗ ਆ। ਜੀ ਤੇ ਭੈਣ ਜੀ ਸਾਡੇ ਕੋਲ 1 ਮਿੰਟ ਰਹਿ ਗਿਆ। ਐਟ ਦੀ ਐਂਡ ਡੂ ਯੂ ਵਾਂਟ ਟੂ ਸ਼ੇਅਰ ਐਨੀਥਿੰਗ ਐਲਸ, ਯੋਰ ਐਕਸਪੀਰੀਅੰਸ ਵਿਦ ਆਮ ਆਦਮੀ ਪਾਰਟੀ ਔਰ ਐਨੀਥਿੰਗ ਵਿਦ ਆਵਰ ਵਿਊਅਰਸ ਰਾਈਟ ਨਾਓ? ਵੀ ਹੈਵ 1 ਮਿੰਟ ਲੈਫਟ। ਜੀ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਹੁਣ ਤੱਕ ਕੰਮ ਕਰਦੀ ਆ ਰਹੀ ਹੈ, ਸੋ ਡਟ ਕੇ ਜਿੱਥੇ ਵੀ ਧੱਕਾ ਹੁੰਦਾ ਹੈ, ਜਿੱਥੇ ਵੀ ਕਿਸੇ ਨਾਲ ਕੋਈ ਜਾਤੀ ਹੁੰਦੀ ਹੈ, ਜਿੱਥੇ ਵੀ ਕਿਸੇ ਨਾਲ ਕਿਸੇ ਦੇ ਹੱਕਾਂ ਸੱਚਾਂ ਹੱਕ ਮਾਰੇ ਜਾਂਦੇ ਆ, ਸੋ ਆਉਣ ਵਾਲੇ ਟਾਈਮ ਦੇ ਵਿੱਚ ਉਹ ਖੜੂਗੀ। ਹਰ ਤਰ੍ਹਾਂ ਦੇ ਪੰਜਾਬ ਮਤਲਬ ਇੱਕ ਪੰਜਾਬ ਨੂੰ ਨਵੇਂ ਪੰਜਾਬ ਬਣਾਉਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਆ। ਨਵਾਂ ਪੰਜਾਬ ਜਿਹੜਾ ਪੂਰੀ ਤਰ੍ਹਾਂ ਬੇਰੁਜ਼ਗਾਰੀ ਤੋਂ ਰਹਿਤ ਹੋਵੇ, ਨਸ਼ਿਆਂ ਤੋਂ ਰਹਿਤ ਹੋਵੇ, ਕਰਪਸ਼ਨ ਤੋਂ ਰਹਿਤ ਹੋਵੇ। ਔਰ ਸਭ ਤੋਂ ਵੱਡੀ ਗੱਲ ਆ ਕਿ ਇੱਥੇ ਜਿਹੜੀਆਂ ਆਮ ਆਦਮੀ ਨੂੰ ਵੀ ਸਧਾਰਨ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੂੰ ਦਿੱਤੀਆਂ ਜਾਣ। ਹਾਂਜੀ ਭੈਣ ਜੀ। ਤੇ ਭੈਣ ਜੀ ਵੀ ਵਿਸ਼ ਯੂ ਵੈਰੀ ਮੇਰੀ ਇਹੀ ਹੈ ਜੀ ਕਿ ਸਾਰਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਮਤਲਬ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਔਰ ਜਿਸ ਤਰ੍ਹਾਂ ਦੀ ਸਪੋਰਟ ਹੋ ਸਕਦੀ ਹੈ ਪਲੀਜ਼ ਉਹ ਜ਼ਰੂਰ ਕਰਨ। ਔਰ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਹੁਣ ਤੱਕ ਮਤਲਬ ਜਿਹੜੇ ਮੇਰੇ NRI ਵੀਰ ਆ ਜਿੱਥੇ ਜਿੱਥੇ ਬੈਠੇ ਮੇਰੀ ਬਹੁਤ ਮਦਦ ਕਰ ਰਹੇ ਆ। ਉਹਨਾਂ ਦੀਆਂ ਅਰਦਾਸਾਂ ਸਦਕੇ ਮਤਲਬ ਮੇਰੇ ਚ ਅੱਜ ਇੰਨੀ ਹਿੰਮਤ ਆ ਕਿ ਮੈਂ ਡਟ ਕੇ ਇਹਨਾਂ ਸਰਮਾਏਦਾਰ ਪਾਰਟੀਆਂ ਦੇ ਖਿਲਾਫ ਲੜਾਈ ਲੜ ਰਹੀ ਹਾਂ। ਜੀ ਤੇ ਭੈਣ ਜੀ ਇਸ ਦੇ ਨਾਲ ਹੀ ਵੀ ਵਿਸ਼ ਯੂ ਵੈਰੀ ਗੁੱਡ ਲੱਕ। ਤੁਹਾਨੂੰ ਅਸੀਂ ਬਹੁਤ ਵੈਲ ਵਿਸ਼ੇਸ ਦਿੰਦੇ ਹਾਂ। ਐਂਡ ਦੈਨ ਐਟ ਦੀ ਐਂਡ ਅਸੀਂ ਵਿਊਅਰਸ ਨੇ ਵੀ ਕਹਿੰਦੇ ਕਿ ਯੂ ਨੋ ਵਟ our job is to convey a proper message. We're not supporting any party here and there, so our message is to just convey proper messages. And ਭੈਣ ਜੀ ਇਸ ਦੇ ਨਾਲ ਹੀ ਅਸੀਂ ਤੁਹਾਡੇ ਕੋਲ ਇਜਾਜ਼ਤ ਵੀ ਲੈਂਦੇ ਹਾਂ। ਐਂਡ ਵੀ ਆਲਸੋ I want a humble request ਕਿ ਤੁਸੀਂ ਜਦੋਂ ਵੀ ਲੱਗੇ ਤੁਸੀਂ ਵਿਧਾਨ ਸਭਾ ਦੇ ਵਿੱਚ ਜਾਂਦੇ ਹੋ ਤਾਂ ਪਲੀਜ਼ ਆਪਣੇ ਜਿਹੜੇ ਸਿੱਖਾਂ ਦੇ ਮੁੱਦੇ ਨੇ ਇਹਨਾਂ ਨੂੰ ਜ਼ਰੂਰ ਉਠਾਓ ਬਿਕੋਜ਼ ਰਾਈਟ ਨਾਓ ਫॉर ਅਸ ਦਿਸ ਇਜ਼ ਅ ਫਰਸਟ ਪ੍ਰਾਇੋਰਟੀ ਫॉर ਅਸ ਬਿਕੋਜ਼ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਵਾਜ਼ ਸਾਹਮਣੇ ਆਵੇ ਲੋਕਾਂ ਥਰੂ। ਐਂਡ ਭੈਣ ਜੀ ਅਗੇਨ ਵੀ ਵਿਸ਼ ਯੂ ਵੈਰੀ ਗੁੱਡ ਲੱਕ। ਤੁਹਾਡਾ ਬਹੁਤ ਸ਼ੁਕਰੀਆ ਕਿ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ। ਥੈਂਕ ਯੂ ਮੈਮ, ਥੈਂਕ ਯੂ। ਐਂਡ ਮੈਂ ਸਾਰਿਆਂ ਦੀਆਂ ਆਸਾਂ ਤੇ ਪੂਰਾ ਉਤਰਨ ਦੀ ਜ਼ਰੂਰ ਆਪਣੇ ਵੱਲੋਂ ਮਤਲਬ ਪੂਰਾ ਕਰਾਂਗੀ, ਸਾਰੇ ਨਿਆਸਾਂ ਤੇ ਪੂਰਾ ਉਤਰਾਂਗੀ। ਥੈਂਕ ਯੂ ਸੋ ਮਚ ਮੈਮ। ਤੇ ਹੁਣ ਮੈਮ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ।
ਜੀ ਸਾਡਾ ਹੁਣ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਣੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।